ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਇਸ ਟਾਈਮ ਦੀ ਜਿਹੜੀ ਚਰਚਿਤ ਖਬਰ ਹੈ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ। ਸੈਸ਼ਨ ਦੇ ਵਿੱਚ ਕਹਿੰਦੇ ਦਾਅਵੇ ਤੈਅ ਕੀਤੇ ਜਾ ਰਹੇ ਨੇ ਵੀ ਅਸੀਂ ਬਦਮਾਸ਼ੀ ਵੀ ਕੱਢ ਦਿੰਨੇ ਆ, ਪਰ ਮਸਲਿਆਂ ਦਾ ਇਹਨਾਂ ਕੋਲੇ ਹੱਲ ਹੈ ਨਹੀਂਗਾ ਜੀ। ਪ੍ਰਵੀਨ ਜੀ, ਪੰਜਾਬ ਦੀ ਵਿਧਾਨ ਸਭਾ ਜੀ ਤੇ ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰ ਇਸ ਕੰਮ ਲਈ ਚੁਣੇ ਜਾਂਦੇ ਨੇ ਕਿ ਉਹ ਨਵੇਂ ਕਾਨੂੰਨ ਕੋਈ ਪੰਜਾਬ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਘੜਨੇ ਆ, ਉਹ ਘੜਨਗੇ। ਪੰਜਾਬ ਦੇ ਹਿੱਤਾਂ ਨੂੰ ਲੈ ਕੇ ਕੋਈ ਨੀਤੀ ਲਿਆਉਣੀ ਆ, ਕੋਈ ਯੋਜਨਾ ਲਿਆਉਣੀ ਆ, ਉਹਦੇ ਤੇ ਕੰਮ ਕਰਨਗੇ। ਸਹੀ ਹੈ। ਕੇਂਦਰ ਵੱਲੋਂ ਹੋ ਰਹੀ ਧੱਕਾ ਵਧੀਕੀ ਨੂੰ ਲੈ ਕੇ ਕੋਈ ਇਕਜੁੱਟ ਰੂਪ 'ਚ ਕੋਈ ਫੈਸਲਾ ਲੈਣਗੇ। ਪੰਜਾਬ ਦੀ ਤਰੱਕੀ, ਪੰਜਾਬ ਦੇ ਮਸਲਿਆਂ ਦੇ ਹੱਲ ਲਈ ਬਾਤ ਕਰਨਗੇ। ਜੀ ਜੀ। ਪਰ ਇਹ ਸਾਰੇ ਕਾਰਜ ਸਾਡੀ ਇਸ ਵਾਰ ਦੀ ਵਿਧਾਨ ਸਭਾ ਦੇ ਚੁਣੇ ਨੁਮਾਇੰਦਿਆਂ ਚੋਂ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਆਉਂਦਾ। ਸਹੀ ਹੈ। ਇੱਕ ਹੁੰਦਾ ਹੈ ਕਿ ਤੁਸੀਂ ਤੁਰੇ ਜਾ ਰਹੇ ਹੋ, ਤੁਹਾਡੇ ਪੈਰ ਲੜਖੜਾ ਗਏ ਤੇ ਜੇ ਲੜਖੜਾ ਜਾਓ ਤਾਂ ਤੁਸੀਂ ਸੰਭਲ ਸਕਦੇ ਹੋ। ਇੱਕ ਹੈ ਕਿ ਤੁਸੀਂ ਠੋਕਰ ਖਾ ਲਈ ਤੇ ਤੁਸੀਂ ਦੁਬਾਰਾ ਠੋਕਰ ਖਾਣ ਤੋਂ ਬਚਣ ਦੇ ਲਈ ਸੁਚੇਤ ਹੋ ਕੇ ਤੁਰ ਪੈਂਦੇ ਹੋ। ਸਹੀ ਹੈ। ਇੱਕ ਹੈ ਕਿ ਚਲੋ ਤੁਸੀਂ ਨਹੀਂ ਸੰਭਲ ਰਹੇ ਤੇ ਤੁਸੀਂ ਆਖਰ ਧਰਤੀ ਤੇ ਡਿੱਗ ਪੈਂਦੇ ਹੋ। ਸਹੀ ਹੈ। ਲੜਖੜਾਉਂਦਾ ਬੰਦਾ ਸੰਭਲ ਸਕਦਾ ਹੈ, ਠੋਕਰ ਖਾਇਆ ਬੰਦਾ ਬਚ ਸਕਦਾ ਹੈ, ਗਿਰਿਆ ਬੰਦਾ ਧਰਤੀ ਤੋਂ ਉੱਠ ਸਕਦਾ, ਪਰ ਗਰਕਿਆਂ ਨੂੰ ਕੀ ਕਹੋਗੇ? ਸਾਡੀ ਸਿਆਸੀ ਜਮਾਤ ਗਰਕ ਗਈ ਹੈ। ਸਹੀ। ਇਹਨਾਂ ਨੂੰ ਹਰ ਗੱਲ ਜਾਤ ਧਰਮ ਦੇ ਫਰੇਮ 'ਚ ਫਿੱਟ ਕਰਕੇ ਪੇਸ਼ ਕਰਨ ਦੀ ਆਦਤ ਪੈ ਗਈ ਹੈ। ਸੁਖਪਾਲ ਖਹਿਰਾ ਨੇ ਜੋ ਕਿਹਾ ਅਸੀਂ ਉਹਦੇ ਹਾਮੀ ਨਹੀਂ, ਉਹਨੇ ਕਿਹਾ ਜਾਂ ਹੁਣ ਉਹ ਕਹਿ ਰਿਹਾ ਜੀ ਕਿਸੇ ਦਾ ਸੀ, ਹੈ ਨਾ। ਪਰ ਇੱਕ ਗੱਲ ਤਾਂ ਉਹਦੇ ਬੋਲਣ ਤੋਂ ਸਪਸ਼ਟ ਸਮਝ ਆਉਂਦੀ ਹੈ ਕਿ ਉਹਨੇ ਸਮੁੱਚੀ ਪੰਜਾਬ ਦੀ ਔਰਤ ਜਾਤ ਨੂੰ ਨਹੀਂ ਕਿਹਾ। ਦੂਜੀ ਗੱਲ, ਉਸ ਨੇ ਕਿਤੇ ਵੀ ਦਲਿਤ SC BC ਔਰਤਾਂ ਨੂੰ ਟਾਰਗੇਟ ਰੱਖ ਕੇ ਨਹੀਂ ਕਿਹਾ। ਉਹਨੇ 1000 ਰੁਪਈਆ ਲੈ ਕੇ ਨੱਚਣ ਵਾਲੀਆਂ ਬੀਬੀਆਂ ਦੇ ਹਵਾਲੇ ਨਾਲ ਤੰਜ ਕੱਸਿਆ, ਜਿਹੜਾ ਵਾਜਬ ਨਹੀਂ ਹੈ। ਸਹੀ ਗੱਲ। ਤੇ ਉਹਦੇ ਉੱਤੇ ਤੁਸੀਂ ਮਤਾ ਲਿਆਂਦਾ, ਉਸ ਮਤੇ ਤੇ ਤੁਹਾਡੀ ਧਰਨੇ ਦਾ ਸਹਿਮਤੀ ਪ੍ਰਗਟਾਉਣੀ ਸੀ, ਸਾਹਮਣੇ ਵਾਲੀ ਧਰਨੇ ਵੀ ਚੁੱਪ ਰਹਿ ਕੇ ਜਾਂ ਮਤਲਬ ਕਿਸੇ ਤਰੀਕੇ ਨਾਲ ਸਹਿਮਤੀ ਪ੍ਰਗਟਾਤੀ ਤੇ ਮਤਾ ਪਾਸ ਹੋ ਗਿਆ। ਇਹ ਤਾਂ ਹੁਣ ਵਿਰੋਧੀ ਧਿਰ ਦੀ ਵੀ ਸਮਝ ਦਾ ਜਨਾਜ਼ਾ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਦੇ ਬੋਲਾਂ 'ਚ ਔਰਤ ਦਾ ਅਪਮਾਨ ਲੱਭਿਆ ਹੀ ਨਹੀਂ। ਪਹਿਲੇ ਦਿਨ ਤਾਂ ਦੂਏ ਦਿਨ ਸਮਝ ਆਈ। ਸਹੀ ਹੈ। ਸਹੀ ਹੈ। ਬਿਲਕੁਲ। ਤੇ ਉਹ ਦੂਏ ਦਿਨ ਕਹਿੰਦੇ ਜੀ ਅਸੀਂ ਵੀ ਨਿੰਦਾ ਮਤਾ ਲਿਆਉਣਾ। ਵੀ ਅਗਲੇ ਕਹਿੰਦੇ ਸਰਕਾਰ ਵੀ ਸਾਡੀ ਹੈ, ਵਿਧਾਨ ਸਭਾ 'ਚ ਵੀ ਅਸੀਂ ਮਾਲਕ, ਜਿਹਨੂੰ ਸਪੀਕਰ ਬਣਾਇਆ ਉਹਨੂੰ ਵੀ ਕੁਰਸੀ ਅਸੀਂ ਦਿੱਤੀ ਹੈ, ਤੇ ਸਾਡੇ ਤੋਤੇ ਸਾਡੇ ਥੋੜਾ ਠੁੰਗਾ ਮਾਰ ਲੈਣਗੇ। ਉਹ ਕਹਿੰਦੇ ਨਾ ਜੀ, ਇਹ ਮਤਾ ਨਹੀਂ ਆ ਸਕਦਾ। ਜੀ ਜੀ। ਨਾ ਤਾਂ ਆਮ ਆਦਮੀ ਪਾਰਟੀ ਦੀ ਕਿਸੇ MLA ਨੂੰ ਇਹ 'ਚ ਅਪਮਾਨ ਲੱਗਦਾ ਕਿ ਹਾਂ ਸਾਡਾ ਕੋਈ ਅਪਮਾਨ ਹੋ ਗਿਆ ਔਰਤਾਂ ਦਾ, ਕਿ ਜਦੋਂ ਇੱਕ ਮੁੱਖ ਮੰਤਰੀ ਕਸੀਦੇ ਪੜ੍ਹਦੇ ਆ ਕਿਸੇ ਦੀ ਧੀ ਭੈਣ ਨੂੰ, ਇਹ ਕਹਿੰਦਾ ਕਿ ਅੱਜ ਵੀ ਤੁਹਾਡੀ ਭਾਬੀ ਆ ਉਹ। ਸਹੀ ਗੱਲ ਆ। ਤੇ ਉਹ ਕਿਹੋ ਜਿਹੀ ਮਾਨਸਿਕਤਾ ਚੁੱਕੀ ਫਿਰਦਾ ਔਰਤਾਂ ਬਾਰੇ। ਤੇ ਉੱਥੇ ਅਪਮਾਨ ਨਹੀਂ ਲੱਗਦਾ। ਬਿਲਕੁਲ ਜੀ। ਜਦੋਂ ਦਲਵੀਰ ਗੋਲਡੀ ਦੀ ਘਰ ਵਾਲੀ ਦੇ ਮਗਰ ਜਿਨ੍ਹਾਂ ਨੂੰ ਤੋਰਦੇ ਸੀ, ਉਹਨਾਂ ਨੂੰ ਬੁਲਟ ਮੋਟਰਸਾਈਕਲ ਦੇ ਸਨਮਾਨਿਤ ਕਰਦੇ ਸੀ, ਜਦ ਔਰਤਾਂ ਦਾ ਅਪਮਾਨ ਨਹੀਂ ਦਿਖਿਆ। ਜਦ ਹਰਸਿਮਰਤ ਕੌਰ ਨੂੰ ਕੀ ਹੈ, ਸਿਮਰੋ ਕੀ ਪਤਾ ਨਹੀਂ ਕਹਿ ਕੇ ਬੋਲਦੇ ਸੀ ਸਟੇਜਾਂ ਤੋਂ, ਜਦ ਔਰਤ ਦਾ ਅਪਮਾਨ ਨਹੀਂ ਦਿਖਿਆ। ਸੋ ਇਹ ਸਾਰੇ ਵਰਤਾਰੇ ਜਦੋਂ ਤੁਸੀਂ ਰਾਜਨੀਤਿਕ ਫਰੇਮ 'ਚ ਫਿੱਟ ਕਰਕੇ ਰੱਖਦੇ ਹੋ ਤਾਂ ਤੁਹਾਨੂੰ ਆਪਣੀਆਂ ਕੱਛ 'ਚ ਤੇ ਦੂਆਂ ਦੀਆਂ ਮਤਲਬ ਇਹ ਸਾਰਿਆਂ ਨੂੰ ਦਿਖਦਾ। ਫਿਰ ਸਹੀ ਗੱਲ ਹੈ। ਬਿਲਕੁਲ। ਫਿਰ ਉਹ ਤੋਂ ਬਾਅਦ ਜਦੋਂ ਤੁਹਾਡੇ ਕੋਲ ਤਰਕ ਨਾ ਹੋਵੇ, ਜਦੋਂ ਤੁਹਾਡੇ ਕੋਲ ਤੱਥ ਨਾ ਹੋਣ, ਜਦੋਂ ਤੁਹਾਡੇ ਕੋਲ ਕਹਿਣ ਲਈ ਗੱਲ ਦੇ ਵਿੱਚ ਕੋਈ ਵਜ਼ਨ ਨਾ ਹੋਵੇ, ਸਹੀ ਹੈ, ਫਿਰ ਤੁਸੀਂ ਭੜਕਦੇ ਹੋ। ਸਹੀ। ਬਿਲਕੁਲ। ਤੇ ਉਹ ਭੜਕਾਹਟ ਕੱਲ ਹਾਊਸ ਦੇ ਵਿੱਚ ਬਕਾਇਦਾ ਤੌਰ ਤੇ ਅਮਨ ਅਰੋੜੇ ਤੋਂ ਲੈ ਕੇ ਹਰਪਾਲ ਚੀਮੇ ਤੱਕ ਦਿਖੀ। ਉਹ ਤੜਪ, ਉਹ ਭੜਕਾਹਟ ਸਟੇਜ ਚਲਾ ਰਹੇ, ਕੁਰਸੀ ਤੇ ਬੈਠ ਕੇ ਅਗਵਾਈ ਕਰ ਰਹੇ ਉਸ ਸੈਸ਼ਨ ਦੇ ਵਿੱਚ ਸਪੀਕਰ ਤੱਕ ਦਿਖੀ। ਤੇ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਹਾਂ ਸਾਹਮਣੇ ਵਾਲੀ ਧਿਰ ਨੇ ਕੁਝ ਕਿਹਾ ਨਹੀਂ ਹੋਣਾ, ਕਿਹਾ ਤਾਂ ਉਹਨਾਂ ਨੇ ਬਹੁਤ ਕੁਝ ਹੋਣਾ। ਜੀ ਜੀ ਜੀ। ਬਿਲਕੁਲ ਬਿਲਕੁਲ। ਇਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਵਾਲੇ ਪਾਸੇ ਕੈਮਰੇ ਨਾ ਦਿਖਾ ਕੇ, ਉਹਨਾਂ ਦੇ ਮਾਈਕ ਬੰਦ ਕਰਕੇ ਅਸੀਂ ਉਹ ਦਿਖਾਂਗੇ। ਤੁਸੀਂ ਦਿਖੇ ਨਹੀਂ, ਤੁਸੀਂ ਆਪਣਾ ਜਲੂਸ ਆਪ ਕਢਾਇਆ। ਸਹੀ ਗੱਲ। ਬਿਲਕੁਲ। ਜੇ ਦੋਏ ਧਿਰਾਂ ਦੀ ਆਵਾਜ਼ ਬਰਾਬਰ ਆ ਜਾਂਦੀ, ਦੋਏ ਧਿਰਾਂ ਦੀਆਂ ਤਸਵੀਰਾਂ ਬਰਾਬਰ ਨੇ, ਲੋਕ ਕਹਿੰਦੇ ਕਿ ਇੱਕੋ ਸਾਰ ਨੇ।
ਜੀ ਤੁਸੀਂ ਤਾਂ ਆਪਣੇ ਆਪ ਨੂੰ ਦਿਖਾਣਾ ਸੀ ਕਿ ਆ ਜਾ ਮੈਂ ਬਹੁਤ ਹੀ ਬਦਮਾਸ਼ੀ ਕੱਢੀ ਆ, ਹੈ ਫੇਰ ਕੱਢ ਦਾਂਗੇ, ਤੇਰੀ ਵੀ ਕੱਢ ਦਾਂਗੇ, ਹੈ ਨਾ, ਤੂੰ ਤਾਂ ਚਾਂਦੀ ਦਾ ਚਮਚਾ ਲੈ ਕੇ ਪਤਾ ਨਹੀਂ ਕੀ ਕੁਝ ਜੋ ਕੁਝ ਕਿਹਾ। ਕੀ ਇਹ ਪੰਜਾਬ ਦੀ ਵਿਧਾਨ ਸਭਾ ਦੀ ਭਾਸ਼ਾ ਹੈ? ਸਹੀ। ਕੀ ਇਹ ਸਾਡੇ ਵਿੱਤ ਮੰਤਰੀ ਦੀ ਭਾਸ਼ਾ ਹੈ? ਕੀ ਹਰ ਗੱਲ ਨੂੰ ਅਸੀਂ ਜਾਤ ਨਾਲ, ਧਰਮ ਨਾਲ ਇਸ ਤਰੀਕੇ ਨਾਲ ਜੋੜ ਕੇ ਪੇਸ਼ ਕਰਾਂਗੇ? ਬਿਲਕੁਲ। ਇਹਦਾ ਮਤਲਬ ਤਾਂ ਇਹ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਪੰਜਾਬ 'ਚ ਚੰਗਿਆੜੀ ਲਾਉਣਾ ਚਾਹੁੰਦੇ ਹੋ ਕਿ ਸ਼ਾਇਦ ਇਹਦੇ ਸਾਰੇ ਹੀ, ਤੇ ਇਹ ਫਿਰ ਪੰਜਾਬ ਦੇ ਵਿਜ਼ਨ ਦੇ ਹਾਣ ਦੀ ਰਾਜਨੀਤੀ ਕਿੱਥੇ ਆ ਜਨਾਬ? ਲੋਕਾਂ ਨੇ ਉਹ ਸਾਰੇ ਇਸ ਲਈ ਹਰਾਏ ਸੀ, ਤੁਹਾਨੂੰ ਇਸ ਲਈ ਜਿਤਾਇਆ ਸੀ ਕਿ ਤੁਸੀਂ ਸਧਾਰਨ ਘਰਾਂ ਤੋਂ ਆ ਰਹੇ ਹੋ, ਤੁਸੀਂ ਸਾਡੇ ਵਰਗੇ ਆਮ ਲੋਕਾਂ ਚੋਂ ਆ ਰਹੇ ਹੋ, ਸ਼ਾਇਦ ਆਮ ਲੋਕਾਂ ਦੀ ਬਾਤ ਪਾਉਂਗੇ, ਪਰ ਤੁਸੀਂ ਤਾਂ ਬਦਮਾਸ਼ੀਆਂ ਕੱਢਣ ਦਾ ਠੇਕਾ ਲੈ ਲਿਆ। ਸਹੀ ਗੱਲ ਹੈ, ਬਿਲਕੁਲ। ਤੇ ਗੈਂਗਸਟਰਾਂ ਦੇ ਲੀਡਰ ਹੋ ਤੁਸੀਂ। ਕਿਹਦੇ ਸਿਰ ਤੇ ਕੱਢੋਗੇ ਬਦਮਾਸ਼ੀ? ਕੋਈ ਤਾਂ ਤੁਹਾਡਾ ਹੋਣਾ ਨਾ। ਕਿਹਦੇ ਸਿਰ ਤੇ ਇਹ ਟਪਟ ਪਈ ਆ? ਜੀ ਸਹੀ ਆ। ਉਹ ਜਹੀ ਜੀ ਕੋਕੋ ਉਹੇ ਜੇ ਨਿਆਣੇ ਲੋਕ ਕੇਜਰੀਵਾਲ ਬਾਰੇ ਗੱਲਾਂ ਕਰੀ ਜਾਂਦੇ ਨੇ ਕਿ ਉਹ ਕਿਸੇ ਵੀ ਸਮੇਂ ਟੈਂਪਰ ਲੂਜ਼ ਕਰ ਜਾਂਦਾ, ਮੀਟਿੰਗਾਂ 'ਚ ਇਹਨਾਂ ਨੂੰ ਗਾਲਾਂ ਕੱਢਦਾ ਹੈ ਨਾ। ਭਗਵੰਤ ਮਾਨ ਦਾ ਤਰੀਕਾ ਅਗਰ ਆਪਾਂ ਦੇਖਦੇ ਹੀ ਆ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਮੈਂ ਸਟੇਜ ਤੇ ਆ ਤੇ ਕਦੋਂ ਮੈਂ ਵਿਧਾਨ ਸਭਾ 'ਚ ਆ। ਤੇ ਉਸੇ ਰਾਹ ਤੇ ਸਾਡੇ ਇਹ ਸਰਕਾਰਾਂ ਪੈ ਗਈਆਂ ਨੇ। ਸੋ ਸਮੁੱਚਾ ਵਰਤਾਰਾ ਪੰਜਾਬ ਦੇ ਲਈ ਨੁਕਸਾਨਦੇਹ ਹੈ, ਪੰਜਾਬ ਦੇ ਭਵਿੱਖ ਦੇ ਲਈ ਨੁਕਸਾਨਦੇਹ ਹੈ। ਵਿਧਾਨ ਸਭਾ ਦੀ ਕੋਈ ਮਰਿਆਦਾ ਹੁੰਦੀ ਹੈ, ਕੋਈ ਗੱਲ ਕਰਨ ਦਾ ਤਰੀਕਾਕਾਰ ਹੁੰਦਾ ਹੈ, ਕੋਈ ਚੁਣ ਕੇ ਆਏ ਮੈਂਬਰ, ਮਤਲਬ ਮੈਂ ਕਹਿੰਦਾ ਉਧਰਲੇ ਮੈਂਬਰ ਨੇ ਕੁਝ ਘਟੀਆ ਗੱਲ ਕੀਤੀ ਆ ਤਾਂ ਤੁਹਾਡੇ ਕੋਲ ਕਾਨੂੰਨ, ਸੰਵਿਧਾਨ, ਵਿਧਾਨ ਸਾਰਾ ਕੁਝ ਹੈ, ਉਹਦੇ ਅਨੁਸਾਰ ਲੋਕਾਂ ਨੂੰ ਜਚਾਓ ਇਹ ਗੱਲ ਕਿਹਾ ਗਲਤ ਹੈ। ਪਰ ਜੇ ਲੋਕਾਂ ਨੇ ਵੋਟ ਪਾ ਕੇ ਜਿਤਾਇਆ, ਤੁਹਾਨੂੰ ਵੀ ਉਹੀ ਵੋਟ ਨਾਲ ਜਿਤਾਇਆ, ਉਹਨੂੰ ਵੀ ਉਹੀ ਵੋਟ ਨਾਲ ਜਿਤਾਇਆ, ਤੁਸੀਂ ਸੱਤਾ 'ਚ ਆ ਗਏ ਤੇ ਉਹ ਵਿਰੋਧੀ ਧਿਰ 'ਚ ਆ ਗਏ, ਤਾਂ ਇਹਦਾ ਮਤਲਬ ਪਾਗਲ ਵੀ ਹੈ, ਉਹਨੂੰ ਪਾਗਲਖਾਨੇ ਵੀ ਭੇਜਾਂਗੇ, ਉਹਦਾ ਇਲਾਜ ਵੀ ਕਰਾਵਾਂਗੇ। ਇਹ ਵਿਧਾਨ ਸਭਾ 'ਚ ਬੋਲਣ ਵਾਲੀਆਂ ਗੱਲਾਂ। ਸਹੀ। ਪਿੰਡਾਂ, ਸ਼ਹਿਰਾਂ, ਕਸਬਿਆਂ 'ਚ, ਗਲੀਆਂ 'ਚ ਵੀ ਜਿਹੜੀ ਲੜਾਈ ਹੁੰਦੀ ਹੈ ਤੁਹਾਡੇ ਨਾਲ ਸਭਿਅਕ ਹੁੰਦੀ ਹੋਊਗੀ। ਸਹੀ ਗੱਲ। ਤੁਹਾਡਾ ਮਿਆਰ ਤਾਂ ਉਹ ਵੀ ਨਹੀਂ ਲੜਾਈ ਲੜਨ ਦਾ। ਅਫਸੋਸ ਇਹ ਸਾਡੇ ਨੁਮਾਇੰਦੇ ਨੇ। ਜੀ ਬਿਲਕੁਲ।